ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ, ਕਰਦੇ ਹਾਂ ਸਵਾਗਤ ਪੂਨੀਆ ਜੀ ਦਾ। ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਈਰਾਨ ਇਰਾਕ ਦੇ ਵਿਚਾਲੇ ਜੋ ਖਿੱਚੋਤਾਣ ਚੱਲ ਰਹੀ ਹੈ ਉਸ ਤੋਂ ਸਾਰੇ ਹੀ ਤਕਰੀਬਨ ਵਾਕਿਫ ਨੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਪਰ ਨਿਸ਼ਾਨੇ ਲੱਗ ਰਹੇ ਨੇ ਤੇ ਡੋਨਲਡ ਟਰੰਪ ਆਪਣੀਆਂ ਗੱਲਾਂ ਕਰ ਰਹੇ ਨੇ, ਜਿੱਥੇ ਉਹ ਪਹਿਲਾਂ ਸੱਤਾ 'ਚ ਆਉਣ ਤੋਂ ਕਹਿ ਰਹੇ ਸੀ ਵੀ ਭਾਈ ਮੈਂ ਤਾਂ ਜਿਹੜੀਆਂ ਦੋ ਜੰਗਾਂ ਆਲਮੀ ਪੱਧਰ ਤੇ ਚੱਲ ਰਹੀਆਂ ਉਹਨਾਂ ਨੂੰ ਸ਼ਾਂਤ ਕਰਾ ਦੇਣਾ, ਤੇ ਇੱਧਰ ਇੱਕ ਹੋਰ ਛਿੜ ਗਈ ਹੈ। ਪਰ ਇਸ ਸਭ ਦੇ ਵਿਚਾਲੇ ਭਾਰਤ ਨੂੰ ਜੇਕਰ ਦੇਖੀਏ ਆਪਾਂ ਤਾਂ ਭਾਰਤ ਦੇ 10,000 ਤੋਂ ਵੱਧ ਭਾਰਤੀ ਜਿਹੜੇ ਨੇ ਉਹ ਈਰਾਨ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਕੱਢਣ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਕੀ ਇਹਨਾਂ ਨੇ ਇਵੈਕੂਏਸ਼ਨ ਪਲਾਨ ਬਣਾਇਆ, ਕਿਵੇਂ ਕੱਢਿਆ ਜਾਣਾ ਹੈ, ਕੀ ਸਾਰੀ ਸਥਿਤੀ ਰਹੂਗੀ, ਪਾਇਓ ਜ਼ਰਾ ਚਾਨਣਾ। ਬੇਸਿਕਲੀ ਦੇਖੋ, ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਜੋ ਕੁਝ ਚੱਲ ਰਿਹਾ ਹੈਗਾ ਉਹਦੇ ਕਰਕੇ 25,000 ਦੇ ਨੇੜੇ ਤੇੜੇ ਜਿਹੜੇ ਲੋਕ ਹੈਗੇ ਉਹ ਇਜ਼ਰਾਈਲ 'ਚ ਫਸੇ ਹੋਏ ਨੇ, ਈਰਾਨ 'ਚ ਵੀ 15,000 ਫਸੇ ਹੋਏ ਨੇ। ਪਰ ਜਿਹੜਾ ਪਹਿਲਾ ਮਿਸ਼ਨ ਲਿਆ, ਜਿਹੜਾ ਇੰਡੀਆ ਵੱਲੋਂ ਮਿਸ਼ਨ ਲਿਆ ਗਿਆ ਹੈਗਾ, ਉਹ ਸਟੂਡੈਂਟਸ ਨੂੰ ਕੱਢਣ ਦਾ ਲਿਆ ਗਿਆ ਹੈਗਾ ਤੇ ਤਕਰੀਬਨ 1400 ਤੋਂ ਲੈ ਕੇ 1500 ਸਟੂਡੈਂਟਸ ਨੇ ਜਿਹੜੇ ਈਰਾਨ ਤੋਂ ਕੱਢੇ ਜਾਣਗੇ। ਤੇ ਉਹਨਾਂ ਜੀ ਦਾ ਜਿਹੜਾ ਪਹਿਲਾ ਜੱਥਾ ਹੈਗਾ 110 ਬੱਚਿਆਂ ਦਾ, ਉਹ ਜੀ ਅਰਮੀਨੀਆ ਬਾਰਡਰ ਤੇ ਪਹੁੰਚ ਗਿਆ ਹੈਗਾ। ਉੱਥੇ ਨਾਰਦੂਜ਼ੋਸ ਬਾਰਡਰ ਨੂੰ ਕਹਿੰਦੇ ਹੈਗੇ ਆ, ਈਰਾਨ ਅਰਮੀਨੀਆ ਬਾਰਡਰ। ਤੇ ਜੀ ਅਰਮੀਨੀਆ ਤੋਂ ਫਿਰ ਉਹਨਾਂ ਨੂੰ ਯੇਰੇਵਨ 에ਅਰਪੋਰਟ ਲੈ ਕੇ ਜਾਇਆ ਜਾਊਗਾ, ਜਿੱਥੋਂ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ। ਬੇਸਿਕਲੀ ਜਿਹੜੇ ਸ਼ਹਿਰ ਨੇ ਈਰਾਨ ਦੇ, ਤਹਿਰਾਨ, ਸ਼ਿਰਾਜ਼ ਅਤੇ ਕੋਮ, ਉਹਨਾਂ 'ਚ ਜਿਹੜੇ ਇੰਡੀਆ ਦੇ ਜ਼ਿਆਦਾਤਰ ਸਟੂਡੈਂਟ ਫਸੇ ਹੋਏ ਨੇ। 2 ਕਸ਼ਮੀਰੀ ਸਟੂਡੈਂਟ ਘਾਇਲ ਵੀ ਹੋਏ ਸੀ। ਇਹ ਜੋ ਕੁਝ ਜੀ ਚੱਲ ਰਿਹਾ ਹੈਗਾ, ਪਰ ਹਜੇ ਤੱਕ ਜਿਹੜਾ ਇਜ਼ਰਾਈਲ 'ਚ ਜਿਹੜੇ ਆਪਣੇ ਇੰਡੀਆ ਦੇ ਨਾਗਰਿਕ ਹਨ, ਜਿਹੜੇ ਕਿ ਖਾਸ ਕਰ ਮਿਹਨਤ ਮਜ਼ਦੂਰੀ ਵਾਸਤੇ ਗਏ ਹੋਏ ਨੇ ਉੱਥੇ, ਉਹਨਾਂ ਨੂੰ ਵਾਪਸ ਲਿਆਉਣ ਦਾ ਕੋਈ ਪਲਾਨ ਨਹੀਂ ਬਣਿਆਗਾ। ਜ਼ਿਆਦਾਤਰ ਜਿਹੜਾ ਪਲਾਨ ਹੈਗਾ ਉਹ ਈਰਾਨ ਤੋਂ ਬੱਚਿਆਂ ਨੂੰ ਬਾਹਰ ਕੱਢਣ ਦਾ ਬਣਿਆਗਾ। ਤੇ ਜੀ ਹਾਂ, ਇੱਕ ਉੱਥੇ ਇੱਕ ਯੂਨੀਵਰਸਿਟੀ ਹੈ, ਬਹਿਸ-ਈ-ਟੀ ਯੂਨੀਵਰਸਿਟੀ, ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ। ਉੱਥੇ ਜ਼ਿਆਦਾਤਰ ਕਸ਼ਮੀਰੀ ਮੁੰਡੇ ਜਾਂਦੇ ਨੇ ਤੇ ਤਕਰੀਬਨ 350 ਕਸ਼ਮੀਰੀ ਮੁੰਡੇ ਉਹਨਾਂ ਦੇ ਹੋਸਟਲ 'ਚ ਫਸੇ ਹੋਏ ਨੇ। ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੈ ਨਹੀਂ। ਤੇ ਹੋਰ ਵੀ ਮਤਲਬ ਯੂਨੀਵਰਸਿਟੀਆਂ ਨੇ ਜਿੱਥੇ ਜਿਵੇਂ ਫੈਜ਼ਾਨ ਅਲੀ ਕਰਮਾਨ ਹੈਗੀ ਆ, ਉੱਥੇ ਵੀ ਕਸ਼ਮੀਰ ਦੇ ਮੁੰਡੇ ਜ਼ਿਆਦਾਤਰ ਈਰਾਨ 'ਚ ਜਿਹੜੇ ਪੜ੍ਹਾਈ ਕਰਨ ਜਾਂਦੇ ਨੇ ਉਹ ਕਸ਼ਮੀਰੀ ਜਾਂ ਫਿਰ ਆਪਣੇ ਇੱਧਰਲੇ ਕੇਰਲਾਈਟ ਜ਼ਿਆਦਾ ਜਾਂਦੇ ਨੇ। ਜ਼ਿਆਦਾਤਰ ਕਸ਼ਮੀਰੀ ਹੁੰਦੇ ਨੇ, 90% ਮੁੰਡੇ ਕਸ਼ਮੀਰੀ ਹੁੰਦੇ ਨੇ ਤੇ ਉੱਥੇ ਫਸੇ ਹੋਏ ਨੇ। ਹੁਣ ਉਹਨਾਂ ਨੂੰ ਕੱਢਣ ਵਾਸਤੇ ਅਰਮੀਨੀਆ ਵਾਲਾ ਕਦਮ ਚੁੱਕਿਆ ਗਿਆ ਹੈਗਾ ਤੇ ਅਰਮੀਨੀਆ ਤੋਂ ਉਹਨਾਂ ਨੂੰ ਕੱਢਿਆ ਜਾਊਗਾ ਤੇ ਵਾਪਸ ਇੰਡੀਆ ਭੇਜਿਆ ਜਾਊਗਾ। ਇਹਦੇ 'ਚ ਜਿਹੜਾ ਆਪਾਂ ਕਹਿ ਲਈਏ ਕਿ ਆਪਣੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ, ਉਹਨੇ ਵੀ ਜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਤੇ ਉਹ ਰਾਸਤਾ ਵੀ ਇਸੇ ਕਰਕੇ ਚੁਣਿਆ ਹੈ ਕਿਉਂਕਿ ਉਹ ਸ਼ੋਰਟ ਹੈ ਥੋੜਾ। ਅਰਮੀਨੀਆ ਜਿਹੜਾ ਬਾਰਡਰ ਹੈ, ਉੱਥੋਂ ਤੱਕ ਉਹ ਆਰਾਮ ਨਾਲ ਉੱਥੇ ਪਹੁੰਚ ਸਕਦੇ ਹੈਗੇ ਆ। ਤੇ ਜਿਹੜੇ ਇੰਡੀਆ ਦੀ ਉੱਥੇ ਐਮਬੈਸੀ ਹੈਗੀ ਆ, ਉਹ ਲਗਾਤਾਰ ਕੰਮ ਕਰ ਰਹੀ ਹੈ। 2-3 ਸਟੈਪ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੱਕ ਤਾਂ ਜਿਹੜੇ ਸਾਰੇ ਸਟੂਡੈਂਟ ਨੇ ਇੰਡੀਆ ਦੇ, ਉਹਨਾਂ ਨੂੰ ਇੱਕੋ ਥਾਂ ਤੇ ਇਕੱਠੇ ਕਰ ਰਹੀ ਹੈ ਤੇ ਉਹਨਾਂ ਨੂੰ ਹੋਸਟਲਾਂ ਚੋਂ ਨਿਕਲਣ ਦੀ ਆਜ਼ਾਦੀ ਵੀ ਹੁਣ ਉਹਨਾਂ ਤੋਂ ਖੋਲੀ ਗਈ ਹੈ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਕੋ ਜਗ੍ਹਾ ਤੇ ਰਹੋ ਤਾਂ ਕਿ ਤੁਹਾਨੂੰ ਟਰਾਂਸਪੋਰਟ ਕਰਨਾ ਆਸਾਨ ਹੋ ਜਾਵੇ। ਇਸ ਕਿਸਮ ਦੀਆਂ ਚੀਜ਼ਾਂ ਹਜੇ ਇਸ ਪੂਰੇ ਦੌਰਾਨ ਚੱਲ ਰਹੀਆਂ ਨੇ। ਜੀ ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਉਧਰ G7 ਸਿਖਰ ਸੰਮੇਲਨ ਜਿਹੜਾ ਕੈਨੇਡਾ ਦੇ ਵਿੱਚ ਇਸ ਵਾਰ ਹੋ ਰਿਹਾ, ਉੱਥੇ ਮੋਦੀ ਹੁਣੀ ਪਹੁੰਚ ਗਏ ਨੇ ਤੇ ਉਧਰੋਂ ਵਿਰੋਧ 'ਚ ਵੀ ਡਟ ਗਏ ਨੇ ਪੰਜਾਬੀ ਸਿੱਖ ਕਹਿ ਲਈਏ ਵੱਡੀ ਗਿਣਤੀ ਦੇ ਵਿੱਚ। ਕਿਹੋ ਜਿਹਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਹ ਤੇ ਬਾਕੀ ਮੋਦੀ ਹੁਣੀ ਕੀ ਕਹਿ ਰਹੇ ਨੇ ਉੱਥੇ ਜਾ ਕੇ? ਦੇਖੋ, ਬੇਸਿਕਲੀ G7 ਦਾ ਜਿਹੜਾ ਪੂਰਾ ਮਾਮਲਾ, ਉਹਦੇ 'ਚ ਆਪਾਂ ਜਦੋਂ ਪਹਿਲਾਂ ਹੀ 15 ਦਿਨ ਪਹਿਲਾਂ ਹੀ ਆਪਾਂ ਸ਼ੁਰੂ ਕਰਤਾ ਸੀ, ਕਿਉਂਕਿ ਪਹਿਲਾਂ ਤਾਂ ਮੋਦੀ ਨੂੰ ਨਿਮੰਤਰਣ ਹੀ ਨਹੀਂ ਮਿਲਿਆ ਸੀਗਾ, ਇਨਵੀਟੇਸ਼ਨ ਨਹੀਂ ਮਿਲਿਆ ਸੀ। ਬਾਅਦ 'ਚ ਬਹੁਤ ਆਖਰ 'ਚ ਜਾ ਕੇ ਮਿਲਿਆ ਤੇ ਉਹ ਵੀ ਸ਼ਰਤਾਂ ਅਨੁਸਾਰ ਹੀ ਮਿਲਿਆ ਸੀਗਾ। ਤੇ ਹੁਣ ਉਹਨਾਂ ਦਾ ਵਿਰੋਧ ਤਾਂ ਹੋਣਾ ਹੀ ਸੀਗਾ। ਤੇ ਜਿਹੜੇ ਬਾਈ ਹਰਦੀਪ ਸਿੰਘ ਨਿੱਜਰ ਸੀਗੇ, ਉਹਨਾਂ ਦੀ ਡੈਥ ਦੇ ਕਾਰਨ ਹੀ ਇਹ ਸਾਰਾ ਕੁਝ ਹੋ ਰਿਹਾ ਹੈਗਾ। ਤੇ ਨਰਿੰਦਰ ਮੋਦੀ ਗੋ ਬੈਕ ਦੇ ਨਾਰੇ ਵੀ ਲੱਗੇ ਉੱਥੇ, ਲੋਕਾਂ ਨੇ ਰੈਲੀਆਂ ਵੀ ਕੱਢੀਆਂ ਹੈਗੀਆਂ, ਆਪਾਂ ਕੱਲ ਵੀ ਦੱਸਿਆ ਸੀਗਾ। ਤੇ ਇੱਕ ਜੀ ਛੋਟਾ ਜਿਹਾ, ਬਹੁਤ ਛੋਟਾ ਸੈਕਸ਼ਨ ਏਦਾਂ ਦਾ ਵੀ ਹੈ ਜਿਹਨੇ ਨਰਿੰਦਰ ਮੋਦੀ ਦੀ ਯਾਤਰਾ ਦਾ ਵੈਲਕਮ ਵੀ ਕੀਤਾ ਹੈ, ਪਰ ਉਹ ਬਹੁਤ ਛੋਟਾ ਹਿੱਸਾ ਹੈ। ਜਿੰਨਾ ਵੱਡੇ ਲੈਵਲ ਤੇ ਵਿਰੋਧ ਹੋਇਆਗਾ ਉਹ ਜ਼ਿਆਦਾ ਹੈਗਾ,
ਕਿਉਂਕਿ ਆਪਾਂ ਦੇਖ ਰਹੇ ਸੀਗੇ ਕਿ ਇੱਕ ਵੱਡੀ ਕਾਰਾਂ ਦੀ ਰੈਲੀ ਵੀ ਕੱਢੀ ਗਈ ਸੀ ਉੱਥੇ, ਤੇ ਅੱਜ ਵੀ ਲਗਾਤਾਰ ਵਿਰੋਧ ਹੁੰਦੇ ਰਹੇ ਹੈਗੇ ਆ। ਬੇਸਿਕਲੀ ਜਦੋਂ ਤੋਂ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਮਾਰਕ ਕਾਰਨੀ, ਉਹਨਾਂ ਦੇ ਕਾਰਜਕਾਲ 'ਚ ਨਰਿੰਦਰ ਮੋਦੀ ਦੀ ਇਹ ਪਹਿਲੀ ਯਾਤਰਾ ਹੈਗੀ ਆ, ਤੇ ਉਹ 16-17 ਜੂਨ ਯਾਨੀ ਕਿ ਅੱਜ ਉਹਨਾਂ ਦਾ ਆਖਰੀ ਦਿਨ ਹੈ, ਤੇ ਉਸ ਤੋਂ ਬਾਅਦ ਆਪਾਂ ਕਹਿ ਲਈਏ ਕਿ ਵਾਪਸ ਆ ਜਾਣਗੇ। ਤੇ ਇਹ ਲਗਾਤਾਰ ਉਹਨਾਂ ਦੀ ਛਠੀ ਉਪਸਥਿਤੀ ਹੈ। 2019 ਤੋਂ ਬਾਅਦ ਲਗਾਤਾਰ ਇੰਡੀਆ ਨੂੰ G7 'ਚ ਬੁਲਾਇਆ ਜਾ ਰਿਹਾ ਹੈਗਾ, ਤੇ ਅੱਡ-ਅੱਡ ਚੀਜ਼ਾਂ ਤੇ ਗੱਲਬਾਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਤੇ ਇਹ ਮਤਲਬ ਇੱਕ ਆਪਾਂ ਕਹਿ ਲਓ ਕਿ G7 ਚੋਂ ਇੱਕ ਇੰਪੋਰਟੈਂਟ ਅਪਡੇਟ ਇਹ ਸੀਗੀ ਕਿ ਮਤਲਬ ਇਹਦੇ 'ਚ ਟੋਟਲ 14 ਜਿਹੜੇ ਮੁਲਕ ਹੈਗੇ, 14 ਮੁਲਕ ਹੈਗੇ, ਉਹਨਾਂ ਦੇ ਆਗੂ ਇੱਕ ਦੂਜੇ ਨਾਲ ਮਿਲਣਗੇ ਅੱਜ। ਤੇ ਉਹਦੇ 'ਚ ਕੈਨੇਡਾ, ਅਮਰੀਕਾ, ਮੈਕਸੀਕੋ, ਬ੍ਰਾਜ਼ੀਲ, ਇਟਲੀ, ਬ੍ਰਿਟੇਨ, ਫਰਾਂਸ, ਜਰਮਨੀ, ਯੂਕਰੇਨ, ਭਾਰਤ, ਦੱਖਣ ਅਫਰੀਕਾ, ਜਾਪਾਨ, ਦੱਖਣ ਕੋਰੀਆ, ਇਹ ਸਾਰੇ ਨੇ। ਤੇ ਇਸ ਵਾਰ ਜਿਹੜੇ ਇਸ਼ੂ ਨੇ ਉਹ 3-4 ਨੇ, ਜਿਵੇਂ ਇੱਕ ਤਾਂ ਇਹ ਹੈ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਿਕਿਉਰਿਟੀ ਹੈ ਅਤੇ ਜਿਹੜੀ ਡਿਪਲੋਮੇਸੀ ਉਹਨੂੰ ਮਜ਼ਬੂਤ ਕਰਨ ਦੀ ਗੱਲ ਆ ਰਹੀ ਹੈ, ਤੇ ਜਿਹੜੀ ਜੀ ਖੇਤਰੀ ਸਮੱਸਿਆਵਾਂ ਨੇ ਜਿਵੇਂ ਇਜ਼ਰਾਈਲ ਇਰਾਨ ਦਾ ਯੁੱਧ ਜਾਂ ਰੂਸ ਯੂਕਰੇਨ ਦਾ ਯੁੱਧ, ਉਹਨਾਂ ਨੂੰ ਰੋਕਣ ਦੀ ਗੱਲ ਆ ਰਹੀ ਹੈ, ਜਾਂ ਫਿਰ ਐਨਰਜੀ ਸਿਕਿਉਰਿਟੀ, ਟੈਕਨੋਲੋਜੀਕਲ ਐਡਵਾਂਸਮੈਂਟ ਅਤੇ ਕਾਰੋਬਾਰ ਬਾਰੇ ਵੀ ਚੀਜ਼ਾਂ ਆ ਰਹੀਆਂ ਨੇ। ਇਹਦੇ 'ਚ ਇੰਡੋਨੇਸ਼ੀਆ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀਗਾ, ਪਰ ਉਹ ਪਹੁੰਚੇ ਨਹੀਂ। ਜ਼ੈਲੈਂਸਕੀ ਨੇ ਪੁਤਿਨ ਦਾ ਵਿਰੋਧ ਕੀਤਾ ਇਸ ਸਮਿਟ 'ਚ। ਮਤਲਬ ਮੈਂ ਮੋਟੇ-ਮੋਟੇ ਪੁਆਇੰਟ ਦੱਸ ਰਿਹਾ ਜਿਹੜੇ ਕਿ ਹਜੇ ਨਿਕਲ ਕੇ ਆ ਰਹੇ ਨੇ। ਟਰੰਪ ਦੀ ਅਤੇ ਜ਼ੈਲੈਂਸਕੀ ਦੀ ਜਿਹੜੀ ਬੈਠਕ ਹੋਣੀ ਸੀ G7 'ਚ, ਉਹ ਵੀ ਰੱਦ ਹੋਈ ਹੈ। ਮੈਂ ਜਿਹੜੇ ਨੋਟ ਰੱਖੇ ਉਹ ਮੈਂ ਪੜ੍ਹ ਰਿਹਾ। ਤੇ ਇਸ ਤੋਂ ਇਲਾਵੇ ਟਰੰਪ ਨੇ ਕਿਹਾ ਸੀਗਾ, ਜਿਹੜੇ ਫਰਾਂਸ ਦੇ ਰਾਸ਼ਟਰਪਤੀ ਸੀ ਇਮੈਨੂਅਲ ਮੈਕਰੋਂ, ਕਿ ਉਹ ਹਮੇਸ਼ਾ ਗਲਤ ਬਿਆਨਬਾਜ਼ੀ ਕਰਦੇ ਨੇ। ਨਰਿੰਦਰ ਮੋਦੀ ਦੀ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਨਾਲ ਗੱਲਬਾਤ ਵੀ ਹੋਈ ਹੈ, ਦੋਵੇਂ ਜਣੇ ਇਕੱਠੇ ਸੀਗੇ, ਤੇ ਜਾਪਾਨੀ PM ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈ। ਜੀ ਇੱਕ G7 ਦਾ ਇੱਕ ਸਾਂਝਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਇਜ਼ਰਾਈਲ ਨੂੰ ਆਪਣੀ ਆਤਮ ਰੱਖਿਆ ਦਾ ਅਧਿਕਾਰ ਹੈਗਾ। ਇੱਕ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ G7 ਹੈ ਉਹ ਬੇਸਿਕਲੀ ਇਹਨਾਂ ਦੇ ਨਾਲ ਖੜੀ ਹੋ ਗਈ ਹੈ। ਜਿਹੜੇ ਮੁਲਕ ਨੇ, ਜੀ ਇਜ਼ਰਾਈਲ ਹੈਗਾ, ਇਹ ਸਾਰੇ ਮੁਲਕ ਇਜ਼ਰਾਈਲ ਨਾਲ ਖੜੇ ਹੋਏ ਨੇ। ਤੇ G7 ਮੁਲਕਾਂ ਨੇ ਇਹ ਵੀ ਕਿਹਾ ਕਿ ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ, ਤੇ ਇਹ ਗੱਲ G7 ਨੇ ਆਪਣੀ ਆਫੀਸ਼ੀਅਲ ਉਸ ਤੋਂ ਕਹੀ ਹੈ। ਤੇ ਇਸ ਤੋਂ ਇਲਾਵੇ ਮਤਲਬ ਆਪਾਂ ਕਹਿ ਲਈਏ ਕਿ ਫਰਾਂਸ ਅਤੇ ਅਮਰੀਕਾ, ਇਜ਼ਰਾਈਲ, ਇਹ ਸਾਰੇ ਜ਼ਿਆਦੇ ਮਤਲਬ ਆਪਾਂ ਕਹਿ ਲਈਏ ਕਿ ਇਸ 'ਚ ਫੁਟੇਜ ਖਾ ਰਹੇ ਨੇ। ਤੇ ਫੋਟੋ ਸੈਸ਼ਨ ਹੋ ਚੁੱਕਿਆ ਹੈਗਾ, ਜਿਹੜਾ ਉਹ ਫੋਟੋ ਸੈਸ਼ਨ ਹੋਇਆ ਸੀ ਟਰੰਪ ਵਾਲਾ, ਉਹਦੇ 'ਚ ਨਰਿੰਦਰ ਮੋਦੀ ਨਹੀਂ ਸੀਗੇ, ਤੇ ਜੀ ਉਹਦੇ 'ਚ ਜਿਹੜੇ ਸਦੱਸਿਆ ਸੀਗੇ ਉਹਨਾਂ ਨੇ ਹੀ ਫੋਟੋ ਖਿਚਾਇਆ ਸੀਗਾ। ਤੇ ਇਹ ਆਪਾਂ ਕਹਿ ਲਈਏ ਕਿ ਮੁੱਖ ਖਬਰਾਂ ਨੇ ਉੱਥੋਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ G7 ਤੋਂ। ਜੀ ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਈਰਾਨ ਇਜ਼ਰਾਈਲ ਜੰਗ ਦੀ ਹੀ ਗੱਲ ਕਰ ਲੈਂਦੇ ਆ। ਮੁਸਾਦ ਦੀ ਹੈੱਡਕੁਆਟਰ ਦੇ ਉੱਪਰ ਹਮਲਾ ਕੀਤਾ ਗਿਆ ਈਰਾਨ ਦੇ ਵੱਲੋਂ, ਇਹ ਖਬਰ ਆ ਰਹੀ ਹੈ, ਤੇ ਮਿਲਟਰੀ ਇੰਟੈਲੀਜੈਂਸ ਦੀ ਬਿਲਡਿੰਗ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਹੈ, ਤੇ ਇਸ ਦੇ ਵਿੱਚ ਕੋਈ ਮਾਰੇ ਜਾਣ ਦੀ, ਕਿਸੇ ਸੀਨੀਅਰ ਅਧਿਕਾਰੀ ਦੇ ਮਾਰੇ ਜਾਣ ਦੀ ਵੀ ਖਬਰ ਹੈ। ਦੇਖੋ, ਬਹੁਤ ਅੱਡ ਕਿਸਮ ਨਾਲ ਆਪਾਂ ਇਸ ਪੂਰੀ ਜੰਗ ਦਾ ਬਿਹੇਵੀਅਰ ਦੇਖ ਰਹੇ ਹਾਂ ਕਿ ਲਗਾਤਾਰ ਬੈਲਿਸਟਿਕ ਮਿਸਾਈਲਸ ਦਾ ਪ੍ਰਯੋਗ ਕੀਤਾ ਜਾ ਰਿਹਾ, ਡਰੋਨ ਹਮਲੇ ਵੀ ਹੋ ਰਹੇ ਨੇ, ਤੇ ਅੱਜ 5ਵਾਂ ਦਿਨ ਹੈਗਾ। ਆਪਾਂ ਮਤਲਬ ਜਿਹੜੀ ਅਪਡੇਟ ਸੀਗੀ ਉਹਦੇ 'ਚ ਤਾਂ ਇਹ ਸੀਗਾ ਕਿ ਜਿਹੜਾ ਇੰਟੈਲੀਜੈਂਸ ਏਜੰਸੀ ਹੈ ਮੁਸਾਦ, ਜਿਹਦਾ ਪੂਰੀ ਦੁਨੀਆ ਭਰ 'ਚ ਬਹੁਤ ਵੱਡਾ ਨਾਂ ਹੈ, ਮੁਸਾਦ ਦੇ ਹੈੱਡਕੁਆਟਰ ਤੇ ਹਵਾਈ ਹਮਲੇ ਹੋਏ ਨੇ। ਬਿਲਕੁਲ ਇਹ ਖਬਰ ਆਪਾਂ ਕਹਿ ਲਈਏ ਕਿ ਕ੍ਰੈਡੀਬਲ ਖਬਰ ਹੋ ਚੁੱਕੀ। ਇਹ ਬਹੁਤ ਸਾਰੇ ਇੰਟਰਨੈਸ਼ਨਲ ਅਦਾਰਿਆਂ ਨੇ ਵੀ ਕੈਰੀ ਕੀਤਾ ਹੁਣ। ਤੇ ਇਸ ਤੋਂ ਇਲਾਵਾ ਜਿਹੜੀ ਮਿਲਟਰੀ ਏਜੰਸੀ ਨਾਲ ਮਿਲਟਰੀ ਇੰਟੈਲੀਜੈਂਸ ਨਾਲ ਜੁੜੀ ਜਿਹੜੀ ਏਜੰਸੀ ਸੀਗੀ ਅਮਨ, ਉਹਦੀ ਬਿਲਡਿੰਗ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈਗਾ। ਤੇ ਇਰਾਨ ਦੇ ਜਿਹੜੇ ਡਿਪਟੀ ਕਮਾਂਡਰ ਹੈਗੇ ਮੇਜਰ ਜਨਰਲ ਅਲੀ ਸ਼ਾਦਮਾਨੀ, ਉਹਨਾਂ ਦੀ ਮੌਤ ਦੀ ਵੀ ਗੱਲ ਆ ਰਹੀ ਹੈ ਕਿ ਜਿਹੜੇ ਇੱਧਰ ਵੀ ਉਹਨਾਂ ਨੇ ਈਰਾਨ ਦੇ ਜਿਹੜੇ ਖਤਮ ਅਲ ਅਨਬੀਆ ਹੈੱਡਕੁਆਟਰ ਸੀਗੇ, ਜਿੱਥੇ ਬੇਸਿਕਲੀ ਐਮਰਜੈਂਸੀ ਮਿਲਟਰੀ ਹੈੱਡ ਬਹਿੰਦੇ ਹੁੰਦੇ ਸੀ, ਉਸ ਮੀਟਿੰਗ ਤੇ ਵੀ ਉਸ ਬਿਲਡਿੰਗ ਤੇ ਵੀ ਹਮਲਾ ਹੋਇਆਗਾ। ਤੇ ਇਹਦੇ 'ਚ ਜੇ ਆਪਾਂ ਗੱਲ ਕਰਨੀ ਹੋਵੇ ਕਿ ਦੋਵੇਂ ਮੁਲਕਾਂ 'ਚ ਕੀ ਹੋਇਆਗਾ, ਤੇ ਦੇਖੋ, ਸੋਮਵਾਰ ਅਤੇ ਮੰਗਲਵਾਰ ਦੀ ਰਾਤ ਨੂੰ ਹੀ ਸਾਰਾ ਕੁਝ ਹੋਇਆ ਸੀਗਾ।
ਸੋਮਵਾਰ ਦੀ ਰਾਤ ਅਤੇ ਮੰਗਲਵਾਰ ਦੀ ਸਵੇਰੇ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ। ਉਹਦੇ 'ਚ ਇਹ ਨਿਕਲ ਕੇ ਵੀ ਸਾਹਮਣੇ ਆਇਆ ਸੀਗਾ ਕਿ ਦੋਵੇਂ ਮੁਲਕ ਪਿਛਲੀ ਜਿਹੜੀ ਰਾਤਾਂ ਸੀਗੀਆਂ ਉਹਨਾਂ ਨਾਲ ਜ਼ਿਆਦਾ ਸ਼ਾਂਤ ਸੀਗੇ ਤੇ ਪੀਸ ਟਾਕਸ ਦੀ ਵੀ ਗੱਲ ਆਈ ਸੀ। ਹਾਲਾਂਕਿ ਟਰੰਪ ਤੋਂ ਸਵਾਲ ਪੁੱਛਿਆ ਗਿਆ ਸੀ, ਪਰ ਉਹਨਾਂ ਨੇ ਹੋਰ ਕਿਸਮ ਦਾ ਬਿਆਨ ਦਿੱਤਾ ਸੀਗਾ। ਪਰ ਆਪਾਂ ਕਹਿ ਲਈਏ ਕਿ ਅੱਜ ਮੰਗਲਵਾਰ ਦੀ ਸਵੇਰ ਇਰਾਨ ਨੇ ਇਜ਼ਰਾਈਲ ਤੇ 30 ਮਿਸਾਈਲਾਂ ਦਾਗੀਆਂ ਨੇ ਤੇ ਉਹ ਇੱਕ ਵੱਡਾ ਹਮਲਾ ਸੀਗਾ। ਤੇ ਤਹਿਰਾਨ 'ਚ ਵੀ ਜਿਹੜਾ ਆਪਾਂ ਕਹਿ ਲਈਏ ਕਿ ਸੰਕਟ ਹੈਗਾ ਉਹ ਗਹਿਰਾ ਰਿਹਾ ਹੈਗਾ। ਉੱਥੇ ਪੈਟਰੋਲ ਪੰਪ ਦੀ ਤੇਲ ਲੈਣ ਵਾਸਤੇ ਬਹੁਤ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ। ਟਰੰਪ ਨੇ ਦੁਬਾਰੇ ਤੋਂ ਆਪਣੀ ਗੱਲ ਦੁਹਰਾਈ ਹੈ ਕਿ ਇਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ ਤੇ G7 ਨੇ ਵੀ ਉਹੀ ਗੱਲ ਦੁਹਰਾਈ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਤੇ ਇੱਕ ਅਪਡੇਟ ਹਮਾਸ ਬਾਰੇ ਹੈਗੀ ਆ। ਹਮਾਸ ਦੁਆਰਾ ਜਿਹੜਾ ਸੰਚਾਲਿਤ ਸਵਾਸਥ ਮੰਤਰਾਲੇ ਉਹਨੇ ਕਿਹਾ ਕਿ ਗਜ਼ਾ ਵੱਲੋਂ ਇਜ਼ਰਾਈਲੀ ਸੈਨਿਕਾਂ ਨੇ ਜਿਹੜੇ ਗੋਲੀਬਾਰੀ ਕੀਤੀ ਹੈ ਉਹਦੇ 'ਚ ਉਹਨਾਂ ਦੇ 45 ਲੋਕਾਂ ਦੀ ਡੈਥ ਹੋਈ ਹੈ ਤੇ IDF ਜੀ, ਨੇ ਵੀ ਇਸ ਘਟਨਾ ਬਾਰੇ ਮਤਲਬ ਜਾਣਕਾਰੀ ਦਿੱਤੀ ਹੈ। ਤੇ ਇਹ ਜੀ। ਆਪਾਂ ਕਹਿ ਸਕਦੇ ਹਾਂ ਕਿ ਸੋਮਵਾਰ ਅਤੇ ਮੰਗਲਵਾਰ ਦੀ ਜਿਹੜੀ ਇਰਾਨ, ਇਜ਼ਰਾਈਲ ਅਤੇ ਹਮਾਸ ਦਾ ਜਿਹੜਾ ਜੋ ਕੁਝ ਚੱਕਰ ਚੱਲ ਰਿਹਾ ਹੈਗਾ ਉਹਦੇ 'ਚ ਨਿਕਲ ਕੇ ਆਈਆਂ ਨੇ। ਜੀ, ਉਧਰ ਟਰੰਪ ਹੁਣੀ G7 ਸਮਿਟ ਵਿਚਾਲੇ ਛੱਡ ਕੇ ਅਮਰੀਕਾ ਰਵਾਨਾ ਹੋ ਗਏ। ਇਸ ਦਾ ਕਹਿੰਦੇ ਵੈਸੇ ਤਾਂ ਉਹ ਕਹਿ ਰਹੇ ਨੇ ਕਿ ਗੱਲ ਇਸ ਤੋਂ ਬਹੁਤ ਵੱਡੀ ਹੈ ਕਿ ਲੋਕ ਸੋਚਣਗੇ ਵੀ ਮੈਂ ਸੀਜ਼ਫਾਇਰ ਕਰਾਉਣ ਦੇ ਲਈ ਵਾਪਸ ਜਾ ਰਿਹਾ। ਐਡੀ ਵੱਡੀ ਗੱਲ ਕਿਹੜੀ ਹੈ ਕਿ ਉਹ ਵਿੱਚੋਂ ਛੱਡ ਕੇ ਵਾਪਸ ਆ ਜਾਂਦੇ ਨੇ ਉੱਥੋਂ? ਨਹੀਂ, ਮੈਨੂੰ ਲੱਗਦਾ ਵਾ ਕਿ ਜਿਹੜਾ ਟਰੰਪ ਬੇਸਿਕਲੀ ਇੱਥੋਂ ਤੱਕ ਸੋਚ ਰਹੇ ਨੇ ਕਿ ਮਤਲਬ ਮੈਂ ਜਿੰਨਾ ਹਿਸਾਬ ਲਾਇਆ ਸਾਰੇ ਕੁਐਸਚਨ ਦਾ ਕਿ ਟਰੰਪ ਛੱਡ ਕੇ ਵੀ ਗਏ ਸੀਜ਼ਫਾਇਰ ਵਾਲੇ ਮਾਮਲੇ ਤੇ ਵੀ ਉਹ ਕਹਿ ਰਹੇ ਸੀਗੇ ਕਿ ਅਸੀਂ ਇਹ ਤੋਂ ਹੋਰ ਅੱਗੇ ਦੀ ਸੋਚਦੇ ਹਾਂ। ਮਤਲਬ ਇਹ ਤੋਂ ਹੋਰ ਅੱਗੇ ਦੀ ਕੀ ਸੋਚਦੇ ਹੋ ਉਹਦੇ ਬਾਰੇ ਮੈਂ ਬਹੁਤ ਸਰਚ ਕਰਨ ਦੀ ਕੋਸ਼ਿਸ਼ ਕੀਤੀ, ਜਾਣਨ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਟਰੰਪ ਦੇ ਦਿਮਾਗ 'ਚ ਇੱਕ ਖਿਆਲ ਹੈਗਾ ਕਿ ਅਸੀਂ ਇਰਾਨ ਨੂੰ ਇਸ ਵਾਰ ਇਸ ਕਿਸਮ ਇੰਨਾ ਸਬਕ ਸਿਖਾਈਏ ਕਿ ਉਹ ਮੁੜ ਦੁਬਾਰੇ ਪਰਮਾਣੂ ਹਥਿਆਰਾਂ ਦੀ ਗੱਲ ਵੀ ਨਾ ਕਰੇ। ਮਤਲਬ ਐਡਾ ਉਹ ਤਬਾਹ ਕਰਨਾ ਚਾਹੁੰਦੇ ਨੇ ਤੇ ਇਹਨੂੰ ਇੱਕ ਮੌਕਾ ਮੰਨ ਰਹੇ ਨੇ ਤੇ ਇਜ਼ਰਾਈਲ ਨੂੰ ਵੀ ਉਕਸਾ ਰਹੇ ਨੇ। ਤੇ ਮੈਨੂੰ ਲੱਗਦਾ ਵਾ ਕਿ ਉਹ ਚੀਜ਼ਾਂ ਹੈਗੀਆਂ ਕਿਉਂਕਿ G7 ਦਾ ਜਿਸ ਕਿਸਮ ਦਾ ਬਿਆਨ ਆਇਆ ਉਹ ਤੁਸੀਂ ਆਪ ਹਿਸਾਬ ਲਾਓ ਕਿ ਤੇ ਟਰੰਪ ਹੋਣਾ ਨੇ ਜਿਹੜੀ ਸਟੇਟਮੈਂਟ ਦਿੱਤੀ ਉਹ ਤੋਂ ਤਾਂ ਇਹ ਸਮਝ ਆ ਰਿਹਾ ਹੈਗਾ ਕਿ ਉਹ ਇਰਾਨ ਨੂੰ ਹਜੇ ਹੋਰ ਸਬਕ ਸਿਖਾਉਣਾ ਚਾਹੁੰਦੇ ਨੇ। ਜੀ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਇੱਕ ਦਿਨ ਦੇ ਵਿੱਚ ਹੀ ਕਹਿੰਦੇ 에ਅਰ ਇੰਡੀਆ ਦੀਆਂ 6 ਇੰਟਰਨੈਸ਼ਨਲ ਫਲਾਈਟਸ ਕੈਂਸਲ ਕਰਨੀਆਂ ਪਈਆਂ ਨੇ। ਕਿੱਥੋਂ ਦੀਆਂ ਇਹ ਫਲਾਈਟਸ ਕੈਂਸਲ ਕੀਤੀਆਂ ਗਈਆਂ ਨੇ ਤੇ ਕੀ ਕਾਰਨ ਹੈ? ਕੀ ਇਹ ਡੋਮੈਸਟਿਕ ਫਲਾਈਟਸ ਵੀ ਨੇ ਜਾਂ ਫਿਰ ਸਾਰੀਆਂ ਇੰਟਰਨੈਸ਼ਨਲ ਹੀ ਨੇ? ਦੇਖੋ, ਜ਼ਿਆਦਾਤਰ ਇੰਟਰਨੈਸ਼ਨਲ ਫਲਾਈਟਸ ਨੇ ਜਿਵੇਂ ਅਹਿਮਦਾਬਾਦ ਤੋਂ ਲੰਦਨ ਵਾਲੀ ਫਲਾਈਟ ਹੋ ਗਈ। ਉਹ ਵੀ ਹੋਇਆ ਸੀਗਾ, ਆਪਾਂ ਨੂੰ ਪਤਾ ਅੱਛਾ ਵੀ ਉਸੇ ਰੂਟ ਦੀ ਫਲਾਈਟ ਤੇ ਹੋਇਆ ਸੀਗਾ। ਦਿੱਲੀ ਜੀ, ਪੈਰਿਸ ਵਾਲੀ ਹੋ ਗਈ, ਲੰਦਨ ਤੋਂ ਅੰਮ੍ਰਿਤਸਰ ਵਾਲੀ ਜਿਹੜੀ ਫਲਾਈਟ ਹੋ ਗਈ, ਦਿੱਲੀ ਤੋਂ ਦੁਬਈ ਵਾਲੀ ਹੋ ਗਈ, ਬੈਂਗਲੁਰੂ ਤੋਂ ਲੰਡਨ ਵਾਲੀ ਜਿਹੜੀ ਫਲਾਈਟ ਹੋ ਗਈ। ਇਹ ਸਾਰੀਆਂ ਅਫੈਕਟਡ ਰਹੀਆਂ ਨੇ ਤੇ ਸੈਨ ਫਰਾਂਸਿਸਕੋ ਤੋਂ ਜਿਹੜਾ ਬੰਬੇ ਆ ਰਹੀ ਸੀ ਫਲਾਈਟ ਉਹਨੂੰ ਵੀ ਕਲਕੱਤਾ 에ਅਰਪੋਰਟ ਤੇ ਉਤਾਰ ਦਿੱਤਾ ਗਿਆ ਹੈਗਾ। ਉਹਨੂੰ ਵੀ ਮਤਲਬ ਉਹਦੀ ਵੀ ਅੱਡ ਕਿਸਮ ਨਾਲ ਆਪਾਂ ਕਹਿ ਲਈਏ ਕਿ ਲੈਂਡਿੰਗ ਕਰਾਈ ਗਈ ਹੈਗੀ ਆ। ਇਹ ਸਾਰਾ ਨਿਕਲ ਕੇ ਆ ਰਿਹਾ ਹੈਗਾ ਜੀ ਮਤਲਬ ਬੇਸਿਕਲੀ ਜਿਹੜੇ ਬੋਇੰਗ 777-200 LR ਵਰਲਡ ਲਾਈਨਰ ਹੈਗੇ ਆ ਉਹਨਾਂ 'ਚ ਦਿੱਕਤ ਹੈ। ਤੇ ਹੋਰ ਵੀ ਆਪਾਂ ਕਹਿ ਲਈਏ ਕਿ ਅੱਡ ਕਿਸਮ ਦੀਆਂ ਖਾਮੀਆਂ ਬਾਰੇ ਚੀਜ਼ਾਂ ਆ ਰਹੀਆਂ ਨੇ। ਜਿਵੇਂ ਇੱਕ ਸੀਗੀ ਮਸਕਟ ਤੋਂ ਕੋਚੀ ਆ ਰਹੀ ਸੀ ਇੰਡੀਗੋ ਦੀ ਫਲਾਈਟ। ਉਹਦੇ 'ਚ ਤਾਂ ਬੰਬ ਰੱਖਣ ਦੀ ਗੱਲ ਕਹਿ ਲਈ। 12 ਫਲਾਈਟਾਂ ਡੋਮੈਸਟਿਕ ਦਿੱਲੀ 에ਅਰਪੋਰਟ ਤੋਂ ਵੀ ਇੱਧਰ ਉੱਧਰ ਕੀਤੀਆਂ ਗਈਆਂ ਨੇ, ਉਹ ਰੱਦ ਕੀਤੀ ਗਈਆਂ ਹੈਗੀਆਂ। ਉਹਨਾਂ ਦਾ ਕਾਰਨ ਵੀ ਜਿਹੜਾ ਖਰਾਬ ਮੌਸਮ ਉਹ ਵੀ ਦੱਸਿਆ ਜਾ ਰਿਹਾ ਹੈਗਾ। ਇਹ ਜਿਹੜੀਆਂ ਫਲਾਈਟਸ ਇੰਟਰਨੈਸ਼ਨਲ ਫਲਾਈਟਸ ਕੈਂਸਲ ਹੋਈਆਂ ਨੇ ਉਹਦੇ 'ਚ ਮਤਲਬ ਤਕਨੀਕੀ ਖਾਮੀ ਇੱਕ ਵੱਡੀ ਗੱਲ ਨਿਕਲ ਕੇ ਆ ਰਹੀ ਹੈ। ਉਹਦੇ 'ਚ ਕਿਹਾ ਜਾ ਰਿਹਾ ਹੈਗਾ ਕਿ ਤਕਨੀਕੀ ਦਿੱਕਤਾਂ ਨੇ। ਜਿਵੇਂ ਅੰਮ੍ਰਿਤਸਰ ਵਾਲੀ ਫਲਾਈਟ ਹੈ ਤੇ ਅੰਮ੍ਰਿਤਸਰ ਵਾਲੀ ਬਾਰੇ ਵੀ ਇਹੀ ਕਿਹਾ ਜਾ ਰਿਹਾ ਹੈਗਾ ਕਿ ਉਹਦੇ 'ਚ ਲੰਡਨ ਤੋਂ ਅੰਮ੍ਰਿਤਸਰ ਵਾਲੀ ਫਲਾਈਟ ਸੀ, ਉਹਦੇ 'ਚ ਕੁਝ ਦਿੱਕਤਾਂ ਨੇ, ਫਿਊਲ ਪੰਪ ਵਗੈਰਾ ਕੁਝ ਇਸ ਕਿਸਮ ਦੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਹਜੇ। ਮਤਲਬ ਨਾ ਇੱਕ ਗੱਲ ਹੋਰ ਮੈਂ ਦੇਖ ਰਿਹਾ ਹਾਂ, ਪਹਿਲਾਂ ਜਿਵੇਂ ਖਬਰਾਂ ਬਾਹਰ ਆ ਜਾਂਦੀਆਂ ਸੀਗੀਆਂ ਫਲਾਈਟਸ 'ਚ ਕਿਸ ਕਿਸਮ ਦੀ ਟੈਕਨੀਕਲ ਦਿੱਕਤ ਆ ਰਹੀਆਂ ਨੇ ਇਸ ਬਾਰੇ। ਇਸ ਵਾਰ ਮਤਲਬ ਆਪਾਂ ਨੂੰ ਇਹ ਤਾਂ ਪਤਾ ਲੱਗ ਰਿਹਾ ਉਹ ਰੱਦ ਕੀਤੀਆਂ ਜਾ ਰਹੀਆਂ ਨੇ, ਪਰ ਇਹ ਪਤਾ ਨਹੀਂ ਚੱਲ ਪਾ ਰਿਹਾ ਕਿ ਕੀ ਟੈਕਨੀਕਲ ਖਾਮੀਆਂ ਨੇ। ਬਈ ਇਹਨਾਂ ਕਹਿ ਦਿੰਦੇ ਨੇ ਕਿ ਟੈਕਨੀਕਲ ਖਾਮੀਆਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ, ਖਰਾਬ ਮੌਸਮ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ, ਪਰ ਜਿਹੜੇ ਠੋਸ ਕਾਰਨ ਹੈਗੇ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੇ।
ਜੀ। ਇਹ ਵੀ ਚੀਜ਼ਾਂ ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਕਿ ਖਾਮੀ ਹੈ ਕਿੱਥੇ, ਤੁਸੀਂ ਇਸ ਤਰੀਕੇ ਦੇ ਨਾਲ ਪਰਦੇ 'ਚ ਕੁਝ ਕਰ ਰਹੇ ਹੋ, ਉਸ ਦੇ ਨਾਲ ਲੋਕਾਂ ਨੂੰ ਕੀ ਪਤਾ ਲੱਗੂਗਾ ਕਿ ਲੋਕਾਂ ਦੇ ਵਿੱਚ ਪਾਰਦਰਸ਼ਤਾ ਇਸ ਚੀਜ਼ ਨੂੰ ਲੈ ਕੇ ਆਉਣੀ ਚਾਹੀਦੀ ਹੈ ਵੀ ਲੋਕਾਂ ਨੂੰ ਵੀ ਕਲੀਅਰ ਕੱਟ ਦੱਸਿਆ ਜਾਵੇ ਵੀ ਅਸਲ 'ਚ ਦਿੱਕਤ ਹੈ ਕਿੱਥੇ ਤੇ ਅਚਾਨਕ ਇੰਨੇ ਵੱਡੇ ਪੱਧਰ ਤੇ ਦਿੱਕਤ ਆ ਵੀ ਕਿਉਂ ਰਹੀ ਹੈ। ਅੱਗੇ ਗੱਲ ਕਰੋਨਾ ਦੀ ਕਰਦੇ ਹਾਂ। ਕਰੋਨਾ ਦੇ ਨਵੇਂ ਵੇਰੀਐਂਟ ਨਾਲ ਜਿੱਥੇ 109 ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ, ਉੱਥੇ ਹੀ ਖਬਰ ਆ ਰਹੀ ਹੈ ਕਿ ਹੁਣ ਜਿਹੜੇ ਮਾਮਲੇ ਨੇ, ਐਕਟਿਵ ਕੇਸ ਨੇ, ਉਹਨਾਂ ਦੇ ਵਿੱਚ ਕਟੌਤੀ ਹੋਈ ਹੈ, ਥੋੜੀ ਜੀ ਹੇਠਾਂ ਨੂੰ ਆਇਆ ਮਾਮਲਾ। ਹਾਂਜੀ, ਕੇਸ ਘਟ ਰਹੇ ਨੇ, ਯਾਨੀ ਕਿ ਜਿਹੜੇ ਐਕਸਪਰਟ ਗੱਲ ਕਹਿ ਰਹੇ ਸੀਗੇ ਕਿ ਇਹ ਵੇਰੀਐਂਟ ਤਕਰੀਬਨ 1 ਮਹੀਨਾ ਚੱਲੂਗਾ, ਤੇ ਉਹ ਆਪਾਂ 14-15 ਮਈ ਤੋਂ ਹੀ ਖਬਰਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ, ਤੇ ਅੱਜ ਆਪਾਂ 17 ਜੂਨ ਨੂੰ ਗੱਲ ਕਰ ਰਹੇ ਹਾਂ, ਤੇ ਜਿਹੜੇ ਕੇਸ ਹੈਗੇ ਉਹ ਘਟੇ ਨੇ। ਐਕਟਿਵ ਕੇਸ ਹੁਣ 6800 ਰਹਿ ਗਏ ਨੇ, ਤੇ ਆਪਾਂ 7600-7700 ਤੱਕ ਇੱਥੇ ਕੇਸ ਪਹੁੰਚੇ ਸੀਗੇ, ਤੇ 109 ਲੋਕਾਂ ਦੀ ਡੈਥ ਹੋਈ ਹੈ। ਹਾਲਾਂਕਿ ਕੱਲ 2 ਦਿਨਾਂ ਅੰਦਰ ਹੀ 10 ਲੋਕਾਂ ਦੀ ਵੀ ਡੈਥ ਹੋਈ ਹੈ। ਟੋਟਲ 109 ਲੋਕਾਂ ਦੀ ਡੈਥ ਹਜੇ ਤੱਕ ਕੋਰੋਨਾ ਤੇ ਕਾਰਨ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਕੇਰਲਾ 'ਚ ਹੋਈਆਂ ਨੇ 35 ਮੌਤਾਂ, 29 ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ। ਤੇ ਹੁਣ ਕਿਹਾ ਜਾ ਰਿਹਾ ਹੈਗਾ ਕਿ ਹੌਲੀ-ਹੌਲੀ ਜਿਹੜੇ ਇਹ ਕੇਸ ਨੇ ਇਹ ਠੰਡੇ ਪੈ ਜਾਣਗੇ। ਜਿਵੇਂ ਪੰਜਾਬ 'ਚ ਅਤੇ ਹਰਿਆਣੇ 'ਚ ਹੁਣ ਕੇਸ ਜ਼ਿਆਦਾ ਨਹੀਂ ਵਧ ਰਹੇ, ਬਲਕਿ ਠੀਕ ਹੋ ਰਹੇ ਨੇ। ਪੰਜਾਬ 'ਚ ਜਿਹੜਾ ਡੇਟਾ ਉਹ 37 ਦਾ ਹੈਗਾ, ਤੇ ਹਰਿਆਣੇ 'ਚ 103 ਦਾ ਹੈਗਾ। ਜੇ ਮੈਂ ਗੱਲ ਕਹਾਂ ਕਿ ਰਿਕਵਰੀ ਦੀ ਗੱਲ ਕਰਾਂ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਵਿੱਚ 45 ਲੋਕਾਂ ਨੇ ਰਿਕਵਰ ਕਰ ਲਿਆ ਹੈਗਾ, ਤੇ ਹੁਣ ਸਿਰਫ 37 ਲੋਕ ਬਚੇ ਨੇ। ਤੇ ਹਰਿਆਣੇ ਦੀ ਜੇ ਆਪਾਂ ਗੱਲ ਕਰ ਲਈਏ, ਤੇ ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਹੈਗੇ ਉਹ ਰਿਕਵਰ ਕਰ ਚੁੱਕੇ ਨੇ। 250 ਦੇ ਤਕਰੀਬਨ ਲੋਕ ਹੈਗੇ ਉਹ ਰਿਕਵਰ ਕਰ ਚੁੱਕੇ ਨੇ, ਤੇ 103 ਕੇਸ ਹੁਣ ਬਚੇ ਹੋਏ ਨੇ ਐਕਟਿਵ। ਤੇ ਹਰਿਆਣੇ 'ਚ ਕੋਈ ਮੌਤ ਤਾਂ ਨਹੀਂ ਹੋਈ, ਪੰਜਾਬ 'ਚ ਹੋਈਆਂ ਨੇ। ਪੰਜਾਬ 'ਚ 2 ਮੌਤਾਂ ਕਰੋਨਾ ਕਰਕੇ ਹੋਈਆਂ ਨੇ। ਜੀ। ਸੋ ਉਧਰ ਜਿਹੜੀ ਇਨਫਲੂਐਂਸਰ ਹੈ ਦੀਪਿਕਾ ਲੁਥਰਾ ਅੰਮ੍ਰਿਤਸਰ ਦੀ, ਉਸ ਨੂੰ ਧਮਕੀ ਦੇਣ ਵਾਲੇ ਦੀ ਗ੍ਰਿਫਤਾਰੀ ਹੋ ਗਈ ਹੈ ਜੀ। ਕਿੱਥੋਂ ਹੋਈ ਹੈ ਗ੍ਰਿਫਤਾਰੀ? ਹਾਂਜੀ, ਜਿਹੜੇ ਅੰਮ੍ਰਿਤਸਰ ਤੋਂ ਇੰਸਟਾਗ੍ਰਾਮ ਇਨਫਲੂਐਂਸਰ ਸੀਗੇ ਦੀਪਿਕਾ ਲੁਥਰਾ, ਉਹਨਾਂ ਨੇ ਹਾਲਾਂਕਿ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਲਿਆ ਹੈ, ਤੇ ਉਹਨੂੰ ਪੁਲਿਸ ਸਿਕਿਉਰਿਟੀ ਵੀ ਪ੍ਰੋਵਾਈਡ ਕਰ ਦਿੱਤੀ ਗਈ ਹੈ। ਉਹਦੇ ਘਰ ਦੇ ਬਾਹਰ ਵੀ ਪੁਲਿਸ ਸਿਕਿਉਰਿਟੀ ਮੌਜੂਦ ਹੈ, ਤੇ ਉਹਨੂੰ ਵੀ ਇੱਕ ਗਾਰਡ ਦੇ ਦਿੱਤਾ ਗਿਆ ਹੈਗਾ। ਤੇ ਉਹਨੂੰ ਜਿਹੜੇ ਧਮਕੀ ਦੇ ਰਹੇ ਸੀਗੇ ਮੁੰਡੇ, ਉਹਨਾਂ 'ਚੋਂ ਇੱਕ ਰਮਨਦੀਪ ਸਿੰਘ ਦੇ ਤੌਰ ਤੇ ਉਹਦੀ ਪਛਾਣ ਹੋਈ ਹੈ, ਤੇ ਉਹਨੂੰ ਪਟਿਆਲਾ ਅੰਮ੍ਰਿਤਸਰ ਪੁਲਿਸ ਨੇ ਪਟਿਆਲਾ ਤੋਂ ਅਰੈਸਟ ਕੀਤਾ ਹੈਗਾ। ਤੇ 2 ਗਨਮੈਨ ਦਿੱਤੇ ਗਏ ਹਨ। ਇੱਕ ਉਹਨਾਂ ਦੇ ਘਰ ਦੇ ਬਾਹਰ ਰਹੂਗਾ, ਇੱਕ ਉਹਨਾਂ ਨਾਲ ਰਹੂਗਾ, ਦੀਪਿਕਾ ਦੇ ਨਾਲ। ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਇਹਦੇ ਪੁਲਿਸ ਕਮਿਸ਼ਨਰ ਸੀਗੇ ਗੁਰਪ੍ਰੀਤ ਸਿੰਘ ਭੁੱਲਰ, ਉਹਨਾਂ ਨੇ ਇਸ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ। ਗੁਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਗਾ ਕਿ ਜਿਹੜੇ ਰਮਨਦੀਪ ਸਿੰਘ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ, ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਤੇ ਉਹ ਘੱਟ ਪੜ੍ਹੇ ਲਿਖੇ ਨੇ। ਇਸ ਕਰਕੇ ਉਹਨਾਂ ਨੇ ਧਮਕੀ ਵਗੈਰਾ ਦੇ ਦਿੱਤੀ ਸੀ ਫੇਮ ਪਾਉਣ ਵਾਸਤੇ। ਤੇ ਪੁਲਿਸ ਨੇ ਉਹਦੇ ਮੋਬਾਈਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤੇ ਉਹਨੂੰ ਮਤਲਬ ਆਪਾਂ ਕਹਿ ਲਈਏ ਕਿ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿਸ ਕਿਸਮ ਦਾ। ਹਾਲਾਂਕਿ ਮੈਂ ਹੁਣ ਦੇਖ ਰਿਹਾ ਹਾਂ ਕਿ ਜਿਹੜਾ ਬਹੁਤ ਜਿਹੜੇ ਚਾਹਵਾਨ ਨੇ, ਆਪਾਂ ਕਹੀਏ ਕਿ ਫੇਮ ਦੇ ਚਾਹਵਾਨ ਲੋਕ ਹੈਗੇ ਆ ਪੰਜਾਬ 'ਚ, ਇਹ ਸ਼ੁਰੂ ਹੋ ਚੁੱਕਿਆ ਹੈਗਾ। ਬਹੁਤ ਸਾਰੇ ਇੰਸਟਾਗ੍ਰਾਮ ਇਨਫਲੂਐਂਸਰਾਂ ਤੋਂ ਅੱਜ ਕੱਲ੍ਹ ਮਾਫੀਆਂ ਮੰਗਾਈਆਂ ਜਾ ਰਹੀਆਂ ਨੇ। ਬਹੁਤ ਸਾਰੇ ਲੋਕ ਧਮਕੀਆਂ ਵੀ ਦੇ ਰਹੇ ਨੇ। ਇਹ ਥੋੜਾ ਅਜੀਬ ਲੱਗ ਰਿਹਾ ਹੈਗਾ, ਤੇ ਉਹਦੇ 'ਚ ਮਤਲਬ ਜਿਵੇਂ ਇੱਥੇ ਤਾਂ ਮਾਫੀ ਵਾਲਾ ਸਿਸਟਮ ਚੱਲ ਪਿਆ ਹੋਵੇ, ਤੇ ਏਦਾਂ ਦੇ ਬਹੁਤ ਸਾਰੇ ਲੋਕ ਹੁਣ ਐਕਟਿਵ ਹੋ ਚੁੱਕੇ ਨੇ, ਤੇ ਜਿਹੜੇ ਧਮਕੀਆਂ ਦੇ ਰਹੇ ਨੇ ਇੰਸਟਾਗ੍ਰਾਮ ਤੇ ਕਿ ਫਲਾਨਾ ਬੰਦਾ ਹੈਗਾ ਜੀ, ਉਹ ਖਰਾਬ ਕੰਟੈਂਟ ਬਣਾਉਂਦਾ ਗਾ, ਉਹ ਆਪਣੇ ਕੰਟੈਂਟ ਨੂੰ ਬੰਦ ਕਰੇ, ਡਿਲੀਟ ਕਰੇ, ਨਹੀਂ ਤਾਂ ਉਹਨੂੰ ਦੇਖ ਲਵਾਂਗੇ। ਜਿਵੇਂ ਹਰਿਆਣੇ 'ਚ ਵੀ ਚਾਲੂ ਹੋ ਰੱਖਿਆ ਹੈਗਾ ਇਹ ਸੇਮ ਕੰਮ। ਇਹ ਜਿਹੜਾ ਨਵਦੀਪ ਜਲਵੇੜਾ ਸੀਗਾ ਮੁੰਡਾ ਵਾਟਰ ਕੈਨਨ ਵਾਲਾ, ਉਹ ਵੀ ਮਤਲਬ ਉੱਥੇ ਲੱਗਿਆ ਹੋਇਆ ਗਾ ਅੰਬਾਲੇ 'ਚ। ਤੇ ਇੱਕ ਅੰਬਾਲੇ ਦਾ ਐਥਲੀਟ ਸੀਗਾ ਮੁੰਡਾ, ਉਹਦੀ ਇੰਸਟਾਗ੍ਰਾਮ ਦੀ ਪੋਸਟਾਂ ਡਿਲੀਟ ਕਰਾਈਆਂ ਨੇ। ਹਾਲਾਂਕਿ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਕਿ ਮੈਨੂੰ ਬੋਲਣੀ ਨਹੀਂ ਚਾਹੀਦੀ, ਤੇ ਪਰ ਮੈਂ ਕਹਿੰਦਾ ਹਾਂ ਕਿ ਨਵਦੀਪ ਨੂੰ ਇਹ ਸਾਰਾ ਕਰਨ ਦੀ ਲੋੜ ਨਹੀਂ ਹੈ। ਨਵਦੀਪ ਦੀ ਹਾਲਾਂਕਿ ਨਵਦੀਪ ਜਿਹੜੀ ਮੋਰਲ ਪੋਜੀਸ਼ਨ ਅੱਜ ਲੈ ਰਿਹਾ ਹੈਗਾ, ਜੇ 1 ਸਾਲ ਪਹਿਲਾਂ ਦੇਖਾਂਗੇ ਤਾਂ ਬਹੁਤ ਉਦੋਂ ਉਲਟ ਚੀਜ਼ਾਂ ਦਿਖਣਗੀਆਂ। ਨਵਦੀਪ ਦਾ ਮਾਡਲ ਵਾਲਾ ਕੇਸ ਵੀ ਹੋਇਆ ਸੀਗਾ। ਨਵਦੀਪ ਆਪ ਵਿਆਹਿਆ ਹੋਇਆ ਸੀ, ਤੇ ਇੱਕ ਮਾਡਲ ਦੇ ਨਾਲ ਉਹਦਾ ਇਸ਼ਕ ਸੀਗਾ। ਉਹਦੇ ਚੱਕਰ 'ਚ ਮੋਹਾਲੀ ਥਾਣੇ 'ਚ ਕਿੰਨਾ ਰੌਲਾ ਪਿਆ ਸੀਗਾ। ਆਪਾਂ ਸਾਰੇ ਉਸ ਟਾਈਮ ਪਹੁੰਚੇ ਸੀਗੇ ਨਵਦੀਪ ਦੀ ਹਮਾਇਤ ਦੇ ਵਿੱਚ, ਤੇ ਉਹ ਮਾਮਲਾ ਸੁਲਝਵਾਇਆ ਸੀਗਾ। ਤੇ ਆਪ ਉਹ ਏਡੇ ਇਮੋਰਲ ਕੰਮ ਕਰਦਾ ਰਿਹਾ, ਅੱਜ ਉਹ ਜਿਹੜੇ ਡਬਲ ਮੀਨਿੰਗ ਕੰਟੈਂਟ ਬਣਾਉਣ ਵਾਲੇ ਹੈਗੇ ਉਹਨਾਂ ਨੂੰ ਧਮਕਾ ਰਿਹਾ ਹੈਗਾ ਜਾ ਕੇ। ਇਹ ਅਜੀਬ ਲੱਗ ਰਿਹਾ ਹੈਗਾ। ਤੇ ਨਵਦੀਪ ਅਤੇ ਮੈਂ ਤਾਂ ਸਾਥੀ ਵੀ ਹਾਂ, ਮੈਨੂੰ ਅਜੀਬ ਇਸ ਕਰਕੇ ਵੀ ਲੱਗ ਰਿਹਾ ਹੈਗਾ ਕਿ ਮੈਂ ਆਪਣੇ ਸਾਥੀ ਦੇ ਖਿਲਾਫ ਹੀ ਅੱਜ ਖਬਰਾਂ 'ਚ ਗੱਲ ਕਰ ਰਿਹਾ ਹੈਗਾ।
ਤੇ ਜੀ। ਉਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਉਹ ਨਹੀਂ ਮੰਨ ਰਹੇ। ਉਹਨਾਂ ਨੂੰ ਸ਼ਾਇਦ ਹੂੰ, ਇਹ ਸਸਤਾ ਤਰੀਕਾ ਲੱਗ ਰਿਹਾ ਹੈਗਾ ਫੇਮ ਪਾਉਣ ਦਾ। ਇਹ ਹਾਲਾਂਕਿ ਨਵਦੀਪ ਨੂੰ ਫੇਮ ਦੀ ਕੋਈ ਲੋੜ ਨਹੀਂ ਹੈ। ਪੂਰਾ ਹਰਿਆਣਾ, ਪੂਰਾ ਪੰਜਾਬ ਉਹਦੇ ਕੰਮ ਦੀ ਇੱਜ਼ਤ ਕਰਦਾ ਹੈਗਾ। ਉਹਨੇ ਕਿਸਾਨ ਅੰਦੋਲਨ ਦੌਰਾਨ ਜੋ ਕੰਮ ਕੀਤਾ ਹੈ, ਉਹ ਕੋਈ ਵੀ ਮੁੰਡਾ ਨਹੀਂ ਕਰ ਸਕਦਾ। ਬਹੁਤ ਆਪਾਂ ਕਹੀਏ ਕਿ ਉਹਦਾ ਉਸ ਖਾਸ ਕਰ ਪੰਜਾਬ ਹਰਿਆਣੇ ਦੇ ਮੁੰਡਿਆਂ 'ਚ ਸਭ ਤੋਂ ਵੱਡਾ ਯੋਗਦਾਨ ਉਸ ਮੁੰਡੇ ਦਾ ਸੀਗਾ ਕਿਸਾਨ ਅੰਦੋਲਨ 'ਚ। ਪਰ ਖੈਰ, ਹੁਣ ਸ਼ਾਇਦ ਕੋਈ ਪੋਲੀਟੀਕਲ ਪ੍ਰੋਜੈਕਟ ਨਹੀਂ ਬਚਿਆ, ਕਿਸਾਨ ਅੰਦੋਲਨ ਉਜੜ ਚੁੱਕਿਆ ਹੈਗਾ, ਕਿਸਾਨਾਂ ਦੀ ਗੱਲ ਹੋ ਨਹੀਂ ਰਹੀ, ਤਾਂ ਸ਼ਾਇਦ ਉਹ ਦੂਜੇ ਹੂੰ। ਪਾਸੇ ਲੱਗ ਗਿਆ ਹੈਗਾ। ਜੀ, ਇਹ ਤਾਂ ਹੈ। ਸੋ ਅੱਗੇ ਜੇਕਰ ਚੱਲੀਏ ਤਾਂ ਉੱਧਰ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਤੇ ਹੁਣ ਬ੍ਰੇਕ ਲੱਗ ਗਈ ਹੈ। ਆਪੋ ਆਪਣੇ ਘਰਾਂ ਨੂੰ ਸਾਰੇ ਤਕਰੀਬਨ ਜਿੰਨੇ ਵੀ ਹੋਰ ਨੇਤਾ ਵੱਡੇ ਆਏ ਹੋਏ ਸੀ ਵੱਖ-ਵੱਖ ਸ਼ਹਿਰਾਂ ਤੋਂ, ਉਹ ਜਾ ਚੁੱਕੇ ਹੋਣਗੇ ਤੇ 19 ਤਰੀਕ ਨੂੰ ਹੁਣ ਚੋਣਾਂ ਹੋਣੀਆਂ ਨੇ। ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਕਾਂਗਰਸ ਨੇ ਵੀ ਅੱਜ ਵੱਡਾ ਰੋਡ ਸ਼ੋਅ ਕੱਢਿਆ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਰੋਡ ਸ਼ੋਅ ਕੱਢਿਆ ਹੈ। ਤੇ ਕਿਹੋ ਜਿਹਾ ਰਿਹਾ ਜੀ ਇਹ ਸਾਰਾ ਪ੍ਰਚਾਰ? ਵੈਸੇ ਤਾਂ ਇਹ ਪ੍ਰਚਾਰ ਬਹੁਤ ਜ਼ਿਆਦਾ ਲੰਬਾ ਚੱਲਿਆ ਹੈ, ਕਿਉਂਕਿ ਹਾਲੇ ਤਰੀਕ ਵੀ ਨਹੀਂ ਆਈ ਸੀ। ਉਸ ਤੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਹੋ ਜਾਣਾ, ਆਪਣੇ ਵੱਲੋਂ ਜ਼ੋਰ ਲਾਉਣਾ ਸ਼ੁਰੂ ਕਰ ਦੇਣਾ। ਸੰਜੀਵ ਅਰੋੜਾ ਦੇ ਵੱਲੋਂ ਜਿਹੜਾ ਐਮਪੀ ਲੈਡ ਫੰਡ ਮਿਲਦਾ ਹੈ, ਉਸ ਦੇ ਵਿੱਚੋਂ ਵੱਡੀ ਗਿਣਤੀ ਪੈਸਾ ਇਕੱਲੇ ਲੁਧਿਆਣੇ 'ਚ ਲਾ ਦੇਣਾ। ਇਹ ਸਾਰੀਆਂ ਚੀਜ਼ਾਂ ਨੇ। ਪਰ ਕਿਵੇਂ ਵੇਖਦੇ ਹੋ ਹੁਣ ਤੱਕ ਦੀ ਸਾਰੇ ਪ੍ਰਚਾਰ ਦੀ ਸਥਿਤੀ ਨੂੰ? ਹਾਂ, ਬੇਸਿਕਲੀ ਸਹੀ ਕਹਿ ਰਹੇ ਹੋ ਗੁਰਪ੍ਰੀਤ। ਖਾਸਾ ਮਹਿੰਗਾ ਚੋਣ ਸਾਬਿਤ ਹੋ ਰਿਹਾ ਹੈਗਾ। ਤੇ ਹੂੰ, ਇੰਨੇ ਪੈਸੇ ਮੈਂ ਕਿਸੇ ਹੋਰ ਪੰਜਾਬ ਦੀ ਸੀਟ ਤੇ ਲੱਗਦੇ ਨਹੀਂ ਦੇਖੇ ਸੀਗੇ। ਤੇ ਉੱਥੇ ਜਿੰਨਾ ਆਪਾਂ ਕਹਿ ਲਈਏ ਕਿ ਪੂਰੇ ਇੰਡੀਆ ਭਰ ਤੋਂ ਜਿਹੜੇ ਲੋਕ ਆਏ ਸੀ ਚੋਣਾਂ 'ਚ, ਉਨੇ ਵੀ ਲੋਕ ਮੈਂ ਨਹੀਂ ਦੇਖੇ। ਅੱਡ-ਅੱਡ ਸੂਬਿਆਂ ਦੇ ਮੁੱਖ ਮੰਤਰੀ ਤੱਕ ਪ੍ਰਚਾਰ ਕਰਕੇ ਗਏ ਨੇ ਲੁਧਿਆਣੇ ਵੈਸਟ ਦੇ ਵਿੱਚ। ਤੇ ਕਾਂਗਰਸ ਵਾਲਿਆਂ ਨੇ ਵੀ ਸਾਰੇ ਆਪਣੇ ਬੁਲਾ ਰੱਖੇ ਸੀਗੇ ਵੱਡੇ ਆਗੂ, ਤੇ ਬੀਜੇਪੀ ਨੇ ਵੀ ਬੁਲਾ ਰੱਖੇ ਸੀਗੇ, ਤੇ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੁਲਾ ਰੱਖੇ ਸੀਗੇ। ਦਿੱਲੀ ਆਮ ਆਦਮੀ ਪਾਰਟੀ ਨੇ ਤਾਂ ਬਾਹਲਾ ਆਪਾਂ ਕਹੀਏ ਕਿ ਪੈਸਾ ਲਾਇਆ ਹੈਗਾ। ਤੇ ਤਕਰੀਬਨ 1,74,000 ਮਤਦਾਤਾ ਨੇ ਇਸ ਸੀਟ ਦੇ ਵਿੱਚ। ਤੇ ਹੁਣ 19 ਜੂਨ ਨੂੰ ਆਪਾਂ ਕਹਿ ਲਈਏ ਕਿ ਪਤਾ ਲੱਗੂਗਾ ਸਾਰਾ। ਤੇ ਮਤਲਬ ਤੇ ਜਿਹੜੇ ਵੋਟਾਂ ਦੀ ਗਿਣਤੀ ਹੈ ਉਹ 23 ਜੂਨ ਨੂੰ ਹੋਊਗੀ, ਤੇ ਠੇਕੇ ਉਦੋਂ ਤੱਕ ਬੰਦ ਰਹਿਣਗੇ। ਤਕਰੀਬਨ ਮੰਨਿਆ ਜਾ ਰਿਹਾ ਹੈਗਾ ਕਿ 2,000 ਜਿਹੜੇ ਮੁਲਾਜ਼ਮ ਨੇ ਉਹ ਤਾਇਨਾਤ ਕੀਤੇ ਜਾਣਗੇ। ਤੇ ਇਹਨੂੰ 27 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਚੋਣ ਦੇਖਿਆ ਜਾ ਰਿਹਾ ਹੈਗਾ। ਅੱਜ ਮਨੀਸ਼ ਸਿਸੋਦੀਆ ਦੀ ਅਗਵਾਈ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ ਸੀਗਾ ਸੰਜੀਵ ਅਰੋੜੇ ਦਾ, ਆਮ ਆਦਮੀ ਪਾਰਟੀ ਦਾ। ਤੇ ਉਧਰ ਜਿਹੜਾ ਸਾਬਕਾ ਸੀਐਮ ਹੈਗਾ ਚਰਨਜੀਤ ਸਿੰਘ ਚੰਨੀ, ਉਹਨਾਂ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਰੋਡ ਸ਼ੋਅ ਨਿਕਲਿਆ ਸੀਗਾ। ਤੇ ਮਤਲਬ ਇਹ ਦੋ ਪਾਰਟੀਆਂ ਮੇਨ ਕੰਟੈਂਡਰ ਦਿਖ ਰਹੀਆਂ ਨੇ। ਹਾਲਾਂਕਿ ਬੀਜੇਪੀ ਵੀ ਕੀ ਪਤਾ ਕੋਈ ਕਰਿਸ਼ਮਾ ਕਰ ਜਾਵੇ, ਉਹ ਦੂਜੇ ਤੀਜੇ ਨੰਬਰ ਤੇ ਰਹਿ ਸਕਦੀ ਹੈ। ਪਰ ਮੇਰਾ ਮੰਨਣਾ ਹੈਗਾ ਕਿ ਪਹਿਲੇ ਜਾਂ ਦੂਜੇ ਨੰਬਰ ਦੀ ਲੜਾਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੈਗੀ ਆ। ਬੀਜੇਪੀ ਤੀਜੇ ਨੰਬਰ ਤੇ ਰਹੂਗੀ। ਤੇ ਹੂੰ। ਇਹ ਮੋਟਾ-ਮੋਟਾ ਇਹਦਾ ਆਪਾਂ ਕਹਿ ਲਈਏ ਕਿ ਇੱਕ ਐਨਾਲਿਸਿਸ ਹੈਗਾ ਕਿ ਮੋਸਟਲੀ ਮੇਰਾ ਮੈਂ ਅਗਰ ਅੱਜ ਕਿਸੇ ਤੇ ਦਾ ਖੇਡਣਾ ਹੋਵੇ ਤਾਂ ਮੈਂ ਭਾਰਤ ਭੂਸ਼ਣ ਆਸ਼ੂ ਤੇ ਖੇਡਾਂਗਾ। ਮੈਨੂੰ ਲੱਗਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਇਸ ਸੀਟ ਨੂੰ ਕੱਢਣਗੇ। ਜੇ ਜ਼ਿਆਦਾ ਹੀ ਧੱਕਾ ਹੋ ਗਿਆ, ਆਪਾਂ ਕਹਿ ਲਈਏ ਕਿ ਸਟੇਟ ਨੇ ਸਾਰੀ ਮਸ਼ੀਨਰੀ ਹੀ ਵਰਤ ਲਈ, ਫਿਰ ਆਪਾਂ ਕਹਿ ਸਕਦੇ ਹਾਂ ਕਿ ਕੋਈ ਹੋਰ ਦੂਜੇ ਰਿਜ਼ਲਟ ਦੇਖਣ ਨੂੰ ਮਿਲ ਸਕਦੇ ਹੈਗੇ ਆ। ਪਰ ਅੱਜ ਦੀ ਘੜੀ ਮੈਨੂੰ ਲੱਗ ਰਿਹਾ ਹੈਗਾ ਕਿ ਤਕਰੀਬਨ 2-2,500 ਵੋਟਾਂ ਨਾਲ ਭਾਰਤ ਭੂਸ਼ਣ ਆਸ਼ੂ ਸੰਜੀਵ ਅਰੋੜੇ ਤੋਂ ਜਿੱਤ ਰਹੇ ਨੇ। ਇਹ ਮੈਨੂੰ ਮਤਲਬ ਅੱਜ ਦੀ ਮੇਰੀ ਅਪਡੇਟ ਇਹ ਹੈ। ਐ ਨਾ ਕਹੋ ਭਾਈ, ਕੇਜਰੀਵਾਲ ਸਾਹਿਬ ਨੇ ਰਾਜ ਸਭਾ ਜਾਣਾ, ਤੁਸੀਂ ਉਹਨਾਂ ਦਾ ਦਿਲ ਜਿਹਾ ਘਟਾਈ ਜਾਂਦੇ ਹੋ। ਜੇਕਰ ਉਹਨਾਂ ਨੇ ਕਲਿੱਪ ਸੁਣ ਲਈ, ਆਪਣੀ ਇਹ ਖਬਰ ਸੁਣ ਲਈ, ਤਾਂ ਉਹ ਤਾਂ ਵਿਚਾਰੇ ਹੌਲ-ਫੌਲ ਹੋ ਜਾਣਗੇ। ਆਪਾਂ ਅੱਗੇ ਚੱਲੀਏ। ਉੱਧਰ ਸਿੱਧੂ ਮੂਸੇਵਾਲਾ ਤੇ ਬੀਬੀਸੀ ਦੇ ਵੱਲੋਂ ਬਣਾਈ ਗਈ ਡਾਕੂਮੈਂਟਰੀ ਤੇ ਅੱਜ ਕੋਰਟ 'ਚ ਸੁਣਵਾਈ ਸੀ। ਬੀਬੀਸੀ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਜੀ। ਹਾਂਜੀ, ਕੱਲ ਸੀਗੀ ਇਹ ਸੁਣਵਾਈ, 16 ਜੂਨ ਯਾਨੀ ਕਿ ਮੰਡੇ ਨੂੰ ਇਹ ਸੁਣਵਾਈ ਹੋਈ ਸੀਗੀ ਜੀ। ਮਾਨਸਾ ਦੇ ਕੋਰਟ ਦੇ ਵਿੱਚ। ਉਹਦੇ 'ਚ ਬੇਸਿਕਲੀ ਜਿਹੜਾ ਪਰਿਵਾਰ ਸੀ ਉਹਨੂੰ ਇਤਰਾਜ਼ ਸੀਗਾ ਇਸ ਡਾਕੂਮੈਂਟਰੀ ਦੇ ਵਿੱਚ। ਤੇ ਬੀਬੀਸੀ ਵੱਲੋਂ ਬਲਵੰਤ ਸਿੰਘ ਭਾਟੀਆ ਨਾਂ ਦਾ ਇੱਕ ਵਕੀਲ ਸੀਗਾ, ਉਹ ਪੇਸ਼ ਹੋਇਆ ਸੀਗਾ। ਤੇ ਉਹਨੇ ਫਿਰ ਆਪਣੇ ਜਵਾਬ ਰੱਖੇ ਸੀਗੇ। ਉਹਦੇ 'ਚ ਫਿਰ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਇਹ ਤਾਂ ਬਿਲਕੁਲ ਠੀਕ ਹੈ, ਅਸੀਂ ਇਹਦੇ 'ਚ ਕੋਈ ਗੜਬੜ ਨਹੀਂ ਹੈ। ਅਦਾਲਤ ਨੇ ਫਿਰ ਹੁਣ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਜਵਾਬ ਮੰਗੇ ਹੈਗੇ ਆ। 23 ਜੂਨ ਨੂੰ ਅਗਲੀ ਡੇਟ ਤੈਅ ਕੀਤੀ ਗਈ ਹੈ। 23 ਜੂਨ ਨੂੰ ਅਗਲੀ ਸੁਣਵਾਈ ਹੋਣ ਜਾ ਰਹੀ ਹੈ। ਮੂਸੇਵਾਲਾ ਦੇ ਫਾਦਰ ਵੱਲੋਂ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਇਹਦੇ 'ਚ ਆਪਾਂ ਕਹੀਏ ਕਿ ਅਪੀਅਰ ਹੋਏ ਸੀਗੇ। ਉਹਨਾਂ ਨੇ ਕਿਹਾ ਗਾ ਕਿ ਅਸੀਂ
23 ਜੂਨ ਨੂੰ ਜਵਾਬ ਦਾਖਲ ਕਰਾਂਗੇ ਕਿ ਸਾਡੀਆਂ ਕੀ ਇਹਦੇ 'ਚ ਆਪਾਂ ਕਹਿ ਲਈਏ ਕਿ ਸਾਨੂੰ ਕਮੀਆਂ ਦਿਖ ਰਹੀਆਂ ਨੇ ਇਸ ਡਾਕੂਮੈਂਟਰੀ ਦੇ ਵਿੱਚ। ਉਹਨਾਂ ਦਾ ਇੱਕ ਆਪਾਂ ਕਹਿ ਲਈਏ ਕਿ ਵੱਡਾ ਇਤਰਾਜ਼ ਇਹ ਹੈ ਕਿ ਇਹ ਜਿਹੜੀ ਡਾਕੂਮੈਂਟਰੀ ਹੈ, ਉਹ ਜਿਹੜਾ ਕੇਸ ਚੱਲ ਰਿਹਾ ਹੈਗਾ ਸਿੱਧੂ ਮੂਸੇਵਾਲਾ, ਉਹਦੇ ਟਰਾਇਲ ਨੂੰ ਕਿਤੇ ਨਾ ਕਿਤੇ ਇਹ ਪ੍ਰਭਾਵਿਤ ਕਰੂਗੀ ਡਾਕੂਮੈਂਟਰੀ। ਇਹ ਗੱਲ ਬਿਲਕੁਲ ਉਹਨਾਂ ਦੀ ਸਹੀ ਵੀ ਹੈ ਕਿ ਜਿਹੜਾ ਕੇਸ ਚੱਲ ਰਿਹਾ ਹੈਗਾ ਉਹ ਔਨਗੋਇੰਗ ਕੇਸ ਹੈ, ਮੈਨੂੰ ਲੱਗਦਾ ਹੈਗਾ। ਅਤੇ BBC ਦੀ ਡਾਕੂਮੈਂਟਰੀ 'ਚ ਦਿੱਕਤ ਜਿਹੜੀ ਸਭ ਤੋਂ ਵੱਡੀ ਮੈਨੂੰ ਲੱਗੀ ਕਿ ਉਹਨਾਂ ਨੇ ਨਾ ਜਿਹੜੀ ਪੁਲਿਸ ਵੱਲੋਂ ਥਿਊਰੀ ਆਲਰੇਡੀ ਸਿੱਟੀ ਗਈ ਸੀ ਉਹਨੂੰ ਹੀ ਰੀਐਸਟੈਬਲਿਸ਼ ਕੀਤਾ, ਠੀਕ ਹੈ। ਉਹ ਉਹਨਾਂ ਨੇ ਕੋਈ ਅੱਡ ਤੋਂ ਨਵੀਂ ਇਨਵੈਸਟੀਗੇਸ਼ਨ ਕਰਕੇ ਨਵੇਂ ਪੱਖ ਨਹੀਂ ਫਰੋਲੇ। ਉਹ ਇੱਕ ਵੱਡੀ ਦਿੱਕਤ ਮੈਨੂੰ ਉਸ ਡਾਕੂਮੈਂਟਰੀ 'ਚ ਲੱਗਦੀ ਹੈਗੀ ਆ, ਜੋ ਆਲਰੇਡੀ ਪੁਲਿਸ ਪ੍ਰੈਸ ਕਾਨਫਰੰਸਾਂ 'ਚ ਬੋਲ ਰਹੀ ਸੀ ਉਹਨੂੰ ਹੀ ਘੁਮਾ ਫਿਰਾ ਕੇ BBC ਨੇ ਦੁਬਾਰੇ ਤੋਂ ਐਸਟੈਬਲਿਸ਼ ਕਰ ਦਿੱਤਾ। ਲੇਕਿਨ ਇਸ ਡਾਕੂਮੈਂਟਰੀ ਦੇ ਵਿੱਚ ਤੁਸੀਂ ਜੇ ਕਮੀਆਂ ਜਿੰਨੀਆਂ 8-10 ਕਮੀਆਂ ਮੈਂ ਬੇਸਿਕਲੀ ਮੋਟੀ ਲੱਭੀਆਂ ਸੀਗੀਆਂ, ਉਹਦੇ 'ਚ ਪਹਿਲੀ ਕਮੀ ਤਾਂ ਇਹ ਸੀਗੀ ਕਿ ਪੁਲਿਸ ਦੀ ਜਿਹੜੀ ਪ੍ਰੈਸ ਕਾਨਫਰੰਸਾਂ ਸੀ ਉਹਨੂੰ ਹੀ ਐਸਟੈਬਲਿਸ਼ ਕੀਤਾ ਗਿਆ ਹੈਗਾ। ਦੂਜੀ ਕਮੀ ਇਹ ਸੀਗੀ ਕਿ ਜਿਵੇਂ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਨੂੰ ਹਟਾਇਆ ਗਿਆ ਸੀਗਾ, ਉਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਟਵਿੱਟਰ ਤੇ ਟਵੀਟ ਕੀਤਾ। ਈਵਨ ਜਿਹੜੇ ਬਲਤੇਜ ਪੰਨੂ ਹੈਗੇ ਆ ਉਹਨਾਂ ਨੇ ਵੀ ਟਵੀਟ ਕੀਤਾ ਸੀਗਾ, ਤੇ ਉਸ ਦਾ ਇਸ ਡਾਕੂਮੈਂਟਰੀ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ, ਜਦਕਿ ਬਲਤੇਜ ਪੰਨੂ ਆਪਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਵੀ ਸੀਗੇ ਉਸ ਟਾਈਮ, ਤੇ ਉਸ ਦਾ ਕੋਈ ਜ਼ਿਕਰ ਨਹੀਂ ਹੈ। ਤੇ ਇਹਦੇ 'ਚ ਉਹ ਇਨਵੈਸਟੀਗੇਸ਼ਨ ਵੀ ਨਹੀਂ ਕੀਤੀ ਗਈ ਹੈਗੀ ਆ ਕਿ ਇਹਦੇ 'ਚ ਕੋਈ ਪੋਲੀਟੀਕਲ ਐਂਗਲ ਹੈਗਾ। ਪੋਲੀਟੀਕਲ ਐਂਗਲ ਇਸ ਕਰਕੇ ਕਹਿ ਰਿਹਾ, ਹਾਲਾਂਕਿ ਮੈਂ ਬੋਲਿਆ ਹੈਗਾ, ਜਿਹੜੀ ਮੇਰੇ ਤੋਂ BBC ਬਾਈਟ ਲੈਣ ਆਈ ਸੀਗੀ, ਮੇਰਾ ਤਕਰੀਬਨ 2 ਘੰਟੇ ਦਾ ਉਹਨਾਂ ਨੇ ਇੰਟਰਵਿਊ ਕੀਤਾ, ਉਹਦੇ 'ਚ ਮੈਂ ਸਾਰਾ ਪੋਲੀਟੀਕਲ ਰੱਖਿਆ ਸੀਗਾ। ਉਹਨਾਂ ਨੇ ਸਾਰਾ ਮੇਰਾ ਪੋਲੀਟੀਕਲ ਉਡਾਤਾ। ਉਹਨਾਂ ਨੇ ਮੇਰੇ 2-3 ਲਾਈਨਾਂ ਬਸ ਉਸ ਡਾਕੂਮੈਂਟਰੀ 'ਚ ਦਿਖਾਈਆਂ ਨੇ। ਉਹਨਾਂ ਨੇ ਤਾਇਦ ਖਾਤਮ 84 ਬਾਰੇ ਬੋਲ ਰਿਹਾਗਾ, 1-2 ਚੀਜ਼ਾਂ ਹੋਰ ਬੋਲ ਰਿਹਾਗਾ, ਉਹ ਉਹਨਾਂ ਨੇ ਦਿਖਾਤੀਆਂ। ਪਰ ਜਿੱਦਾਂ ਮੈਂ ਬੋਲਿਆ ਸੀਗਾ ਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਇੰਡੀਅਨ ਏਜੰਸੀਜ਼ ਦੇ ਅਕੋਰਡਿੰਗ ਚੱਲ ਰਿਹਾ ਹੈਗਾ, ਜਿਹੜੇ ਇੰਡੀਆ ਦੀ ਏਜੰਸੀਜ਼ ਨੇ। ਕਿਸਾਨ ਅੰਦੋਲਨ ਦੌਰਾਨ ਵੀ ਲਾਰੈਂਸ ਬਿਸ਼ਨੋਈ ਦਾ ਇਸਤੇਮਾਲ ਸਟੇਟ ਨੇ ਕੀਤਾ ਸੀਗਾ। ਬਹੁਤ ਸਾਰੇ ਬਿਜ਼ਨਸਮੈਨ ਜਿਹੜੇ ਕਿ ਕਿਸਾਨ ਅੰਦੋਲਨ ਨੂੰ ਫੰਡ ਕਰ ਰਹੇ ਸੀ, ਉਹਨਾਂ ਨੂੰ ਧਮਕੀ ਭਰੇ ਕਾਲ ਲਾਰੈਂਸ ਬਿਸ਼ਨੋਈ ਤੋਂ ਕਰਾਏ ਗਏ ਸੀਗੇ ਜੇਲ੍ਹ ਤੋਂ। ਤੇ ਮਤਲਬ ਮੈਂ ਇਸ ਕਿਸਮ ਦੇ ਬਹੁਤ ਸਾਰੀ ਚੀਜ਼ਾਂ ਬੋਲੀਆਂ ਸੀਗੀਆਂ, ਉਹਨਾਂ ਨੇ ਕੋਈ ਵੀ ਨਹੀਂ ਚਲਾਈ। ਤੇ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਇਸ ਡਾਕੂਮੈਂਟਰੀ ਦੀ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਇਹਦੇ 'ਚ ਜਿਹੜੇ ਪੋਲੀਟੀਕਲ ਐਂਗਲ ਹੋਣੇ ਚਾਹੀਦੇ ਸੀਗੇ ਉਹ ਸਿੱਧੂ ਮੂਸੇਵਾਲਾ ਦੀ ਡੈਥ ਦੇ, ਉਹ ਐਕਸਪਲੋਰ ਨਹੀਂ ਕੀਤੇ ਗਏ ਹੈਗੇ ਆ। ਤੇ ਇਹ ਸਿਰਫ ਔਰ ਸਿਰਫ ਜਿਹੜਾ ਪੁਲਿਸ ਜੋ ਥਿਊਰੀ ਪੇਸ਼ ਕਰੀ ਹੈ ਉਹਨੂੰ ਰੀਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੈ। ਹਾਲਾਂਕਿ ਮੈਂ ਜਿਹੜਾ ਇਸ ਦਾ ਡਾਇਰੈਕਟਰ ਹੈ ਅਭੈ ਕੁਮਾਰ, ਉਹਨੂੰ ਮੈਂ ਜਾਣਦਾ ਹਾਂ। ਦਿੱਲੀ ਮੈਂ ਜਦੋਂ ਦਿੱਲੀ ਪੜ੍ਹਦਾ ਹੁੰਦਾ ਸੀਗਾ, ਉਹਦੇ ਨਾਲ ਮੇਰਾ ਇੱਕ ਰਾਬਤਾ ਸੀਗਾ, ਤੇ ਉਹਨੂੰ ਮੈਂ ਮੇਲ ਲਿਖ ਦਿੱਤੀ ਹੈ ਪੂਰੀ, ਤੇ ਉਹਨੂੰ ਆਪਣੀ ਆਪੱਤੀ ਦੱਸ ਦਿੱਤੀ ਹੈ। ਤੇ ਮੈਂ ਇਹਦੇ ਤੇ ਇੱਕ ਵੀਡੀਓ ਵੀ ਪੂਰੀ ਬਣਾਵਾਂਗਾ ਕਿ ਮੈਨੂੰ ਕੀ ਖਾਮੀਆਂ ਲੱਗੀਆਂ, ਕਿਉਂਕਿ ਮੈਂ ਇਹਦੇ 'ਚ ਮੇਰੇ ਕੋਲ ਵੀ ਆਏ ਸੀਗੇ 2 ਘੰਟੇ ਦਾ ਇੰਟਰਵਿਊ ਕਰਨ, ਉਹਦੇ 'ਚ ਗੱਲਾਂ ਤਾਂ ਕੋਈ ਵੀ ਨਹੀਂ ਚਲਾਈਆਂ। ਇਹ ਮਤਲਬ ਮੈਨੂੰ ਆਪਾਂ ਕਹਿ ਲਈਏ ਕਿ ਮੁੱਖ ਜਿਹੜੇ ਮੇਰੇ ਇਤਰਾਜ਼ ਨੇ ਇਹ ਲੱਗਦੇ ਨੇ ਕਿ ਇੱਕ ਤਾਂ ਪੁਲਿਸ ਦੀ ਥਿਊਰੀ ਨੂੰ ਇਹਨਾਂ ਨੇ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਟ੍ਰਾਇਲ 'ਚ ਦਿੱਕਤ ਆਊਗੀ ਪਰਿਵਾਰ ਨੂੰ। ਤੇ ਇੱਕ ਉਹਨੂੰ ਸਿਰਫ ਔਰ ਸਿਰਫ ਇੱਕ ਗੈਂਗਸਟਰ ਵਾਲਾ ਐਂਗਲ ਦਿਖਾਇਆ ਗਿਆ। ਉਹਦੇ 'ਚ ਜਿਹੜੀ ਪੋਲੀਟੀਕਲ ਐਕਸਪਲੋਰੇਸ਼ਨ ਹੋਣੀ ਸੀ ਕਿ ਇਸ ਕੋਈ ਪੋਲੀਟੀਕਲ ਵਜ੍ਹਾ ਵੀ ਇਸ ਕਿਲਿੰਗ ਦੀ, ਉਹਨੂੰ ਬਿਲਕੁਲ ਵੀ ਹੱਥ ਨਹੀਂ ਪਾਇਆ ਗਿਆ ਹੈਗਾ ਜੀ। ਸੋ ਇਹ ਸਾਰੀਆਂ ਗੱਲਾਂ ਬਾਤਾਂ ਸੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਪੂਨੀਆ ਜੀ, ਖਬਰਾਂ ਤੇ ਸਾਂਝ ਪਾਈ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ, ਵੱਖ-ਵੱਖ ਖਬਰਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।